की हाल सरदार साहब? अल्लाह दा शुक्र है चौधरी साहब, तुसी सुनाओ। घर सारी माशाल्लाह खैर खरीद सी? अल्लाह दा शुक्र है। मेरे भतीजे सारे ठीक सारे ठाक? ठीक ने अल्लाह बस दा ਤੁਹਾਡੀ ਤੁਸੀਂ ਸੁਣਾਓ ਚੌਧਰੀ ਸਾਹਿਬ? ਅਸੀਂ ਵੀ ਠੀਕ ਆ। ਕਿਹਦੇ ਨਾਲ ਆਏ ਜੀ? ਰਾਤ ਨੂੰ ਆਏ ਹਾਂ। ਰਾਤ ਨੂੰ? ਹਾਂਜੀ। ਅੱਛਾ ਅੱਛਾ। ਕਿਵੇਂ ਇੱਥੇ ਡੇਰੇ ਲਾ ਛੱਡੇ? ਬਸ ਸਰਦਾਰ ਸਾਹਿਬ ਮਕਈ ਮੁਕਈ ਲਾਈ ਅੱਛਾ ਤੇ ਇੱਥੇ ਆ ਤੈਨੂੰ ਪਤਾ ਮੋਟਰ ਹੈ ਆਪਣੀ ਘਰ ਤੰਗ ਕੀਤੀ ਰੱਖਦੇ ਨੇ ਤੇ ਫਿਰ ਕਰੋ। ਤੇ ਇੱਥੇ ਆ ਜੀਦਾ ਝੱਟ ਮੁੰਡੇ ਮੰਡੇ ਮੈਂ ਫਿਰ ਲਾ ਦੀ। ਚੌਧਰੀ ਯਾਰ ਬੜੇ ਦਿਨ ਹੋ ਗਿਆ ਬਰਦਾਸ਼ਤ ਹੋਏ ਪਿਆ, ਕੋਈ ਝੂਠ ਹੀ ਵੱਡਾ ਸਾਰਾ ਝੂਠ ਸੁਣਾਵੇ ਫਿਰ ਸਵਾਦ ਆਉਂਦਾ। ਝੂਠ ਸੁਣਾਵਾਂ? ਆਹੋ ਲੈ ਵੱਡਾ ਝੂਠ ਸੁਣਾ। ਲੋਕੀ ਸੱਚ ਸੁਣਦਾ ਹੈ ਯਾਰ ਇਹ ਝੂਠ ਸੁਣਾ ਤੇ ਝੂਠ ਤੋਂ ਲੋਕਾਂ ਨੂੰ ਨਫ਼ਰਤ ਹੈ ਤੇ ਆ ਮੇਰੇ ਬੇਲੀ ਆਏ ਬੈਠੇ ਜੇ ਝੂਠ ਸੁਣਨ ਵਾਸਤੇ। ਅਸੀਂ ਝੂਠ ਸੁਣਨਾ ਹੈ ਯਾਰ ਜਿਹੜੇ ਐਂਕਰ ਸ਼ੰਕਰ ਬਹਿ ਕੇ ਟੀਵੀ ਚੈਨਲਾਂ ਤੇ ਉਹ ਵੀ ਤਾਂ ਝੂਠ ਹੀ ਸੁਣਾਉਂਦੇ ਨੇ। ਅੱਛਾ ਐਸ ਸਦੀ ਦਾ ਸਭ ਤੋਂ ਵੱਡਾ ਝੂਠ ਸੁਣਾ ਦਿਆਂ? ਹਾਂ ਸਭ ਤੋਂ ਵੱਡਾ। ਸਭ ਤੋਂ ਵੱਡਾ? ਹਾਂਜੀ ਤੇ ਫਿਰ ਸੁਣ ਲਓ। ਹਾਂਜੀ ਨਵਾਜ਼ ਸ਼ਰੀਫ ਬੜਾ ਵੱਡਾ ਇਮਾਨਦਾਰ ਹੈ। ਸੜਕੇ ਕਿਉਂ ਜੀ? ਤੁਸੀਂ ਜੁੱਤੀਆਂ ਵਾਲੇ ਵੈਸੇ। ਹੋਰ ਸੁਣਨਾ ਜੀ? ਨਹੀਂ ਹੋਰ ਸੁਣਾ ਦੋ ਅੱਛਾ ਇਹ ਤੋਂ ਵੱਡਾ। ਇਹ ਤੋਂ ਵੱਡਾ? ਹਾਂ ਤੇ ਇਮਰਾਨ ਖਾਨ ਫਿਰ ਬੜਾ ਵੱਡਾ ਬੇਈਮਾਨ ਹੈ। ਨਹੀਂ ਯਾਰ। ਹੈ ਨਹੀਂ 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 ਇਹ ਤੋਂ ਵੱਡਾ? ਨਹੀਂ ਮੰਨ ਰਹੇ ਐ ਤੇਰਾ ਝੂਠ ਨਹੀਂ ਫੱਬਿਆ। ਅੱਛਾ ਆਸ਼ਰੀ ਨਾਲ ਫੱਬ ਗਿਆ ਐ ਨਹੀਂ ਤੇਰਾ ਫੱਬਿਆ। ਤੇ ਹੋਰ ਫਿਰ ਕੋਈ ਵੱਡਾ ਝੂਠ ਸੁਣਾ ਜੀ? ਵੱਡਾ ਆਹ ਝੂਠ ਤੂੰ ਵੱਡਾ ਸੁਣਾ। ਅੱਛਾ ਹਾਂ ਯਾਰ ਮੈਂ ਤਾਂ ਕੋਈ ਸੱਚ ਸੁਣ ਲਓ। ਨਹੀਂ ਝੂਠ ਆ ਸੁਣਨਾ ਹੀ ਆ ਝੂਠ ਨੇ। ਸੁਣਨਾ ਹੀ ਝੂਠ ਹੈ? ਸੁਣਨਾ ਝੂਠ। ਚਲੋ ਜੇ ਤੁਹਾਡੀ ਫਰਮਾਇਸ਼ ਦੇ ਵਿੱਚ ਝੂਠ ਸੁਣਾਣੇ ਆ ਵੱਡਾ ਸਾਰਾ ਝੂਠ ਸੁਣਾਉਣਾ ਹੀ। ਲਓ ਜੀ ਝੂਠ ਸੁਣੋ ਫਿਰ। ਹਾਂਜੀ ਸਾਡੇ ਪਿੰਡ ਜਨਾਬ ਹੈਗਾ ਲੱਲਾ ਕਮਿਆਰ ਅੱਛਾ ਤੇ ਉਹਨੇ ਰੱਖੇ ਨੇ ਖੋਤੇ ਹਾਂ ਹਾਂ ਜਿਵੇਂ ਨਵਾਜ਼ ਸ਼ਰੀਫ ਨੇ ਰੱਖੇ ਨੇ। ਆਸ਼ਰੀ ਨੇ ਖੋਤੇ ਰੱਖੇ ਨੇ। ਹਾਂ ਉਹਨੇ ਵੀ ਰੱਖੇ ਨੇ ਤੇ ਉਵੇਂ ਇਹ ਖੋਤੇ ਤਾਂ ਹੋਰ ਤਰ੍ਹਾਂ ਦੇ ਨਾ। ਨਹੀਂ ਉਹ- ਆਸ਼ਰੀ ਕੁਛ ਸੇਪੀ ਸੁਪੀ ਕੀਤੀ। ਨਹੀਂ ਆਮ ਖੋਤੇ ਉਹਨੇ ਵੀ ਰੱਖੇ ਨੇ ਤੇ ਅੱਛਾ। ਜਿਹੜੇ ਉਹਨੇ ਲੱਲੇ ਕਮਿਆਰ ਨੇ ਰੱਖੇ ਸੀ ਨਾ ਖੋਤੇ ਹਾਂ। ਉਹ ਹੈਗੇ ਸੀ ਸੇਪੀ ਕੀਤੀ ਜ਼ਿਮੀਂਦਾਰਾਂ ਦੀ ਛੱਟੀਆਂ ਪੇੜ ਚੁੱਕਦੇ ਸੀ ਅੱਛਾ ਤੇ ਉਹ ਕਲਰ ਰੂੜੀਆਂ ਛੱਡਦੇ ਸੀ ਅੱਛਾ ਤੇ ਦਾਣੇ ਦੂਣੇ ਪਿਆ ਲਿਆਂਦੇ ਸੀ। ਪਹਿਲੇ ਵਕਤਾਂ 'ਚ ਇਹ ਕੰਮ ਹੁੰਦਾ ਸੀ। ਹੁਣ ਤਾਂ ਲੋਕੀ ਆ ਵੀ ਮੋਟਰਸਾਈਕਲ ਤੇ ਜਾ ਕੇ ਆਟਾ ਪਿਆ ਲਿਆਂਦੇ। ਹਾਂ ਉਦੋਂ ਘੁਮਿਆਰ ਸੇਪੀਆਂ 'ਚ ਹੁੰਦੇ ਸੀ। ਉਹ ਆਟਾ ਪਿਆਉਣਾ ਨਹੀਂ ਪੈਂਦਾ। ਉਹ ਜਨਾਬ ਖੋਤੇ ਨੂੰ ਜ਼ਖਮ ਹੋ ਗਿਆ ਉੱਤੇ ਲਾਗਾ ਲੱਗ ਗਿਆ ਅੱਛਾ ਤੇ ਉਹ ਜ਼ਖਮ ਹੋ ਗਿਆ ਉਹਨੂੰ ਫਿਰ ਨਾ ਬੋਰਡ ਥੱਲੇ ਬੰਨ ਛੱਡਦਾ ਸੀ। ਅੱਛਾ ਇੱਕ ਦਿਨ ਐਵੇਂ ਹੋਇਆ ਵੀ ਬਾਲ ਛੁੱਟੀ ਸੀ ਕਿਤੇ ਹੂੰ ਉਹ ਬਾਲ ਖੇਡਦੇ ਖੇਡਦੇ ਉਹ ਬੋਕਾਂ ਭਰਨ ਮਿੱਟੀ ਦੇ ਖੋਤੇ ਦੇ ਲਾਗੇ ਦੇ ਉੱਤੇ ਅੱਛਾ ਉਹ ਕਿਤੇ ਨਾ ਉੱਤੋਂ ਮੀਂਹ ਪਿਆ ਹੂੰ ਤੇ ਉਹ ਬੀਹ ਕੇ ਦੇ ਵਿੱਚ ਮਿੱਟੀ ਤੇ ਗਿਆ ਤੇ ਉੱਥੇ ਬੋਰਡ ਫੁੱਟ ਪਈ। ਵਾਹ ਖੋਤੇ ਲਾਗੇ ਦੇ। ਹਾਂਜੀ ਵਾਹ ਅੱਛਾ ਬੋਰਡ ਫਿਰ ਕੋਈ ਹੋਈ ਵਾਹ ਇੱਕ ਟਾਣ ਦਿੱਲੀ ਤੇ ਇੱਕ ਮਲਤਾਨ ਐਡੀ ਵੱਡੀ ਹੋ ਗਈ। ਐਡੀ ਵੱਡੀ ਬੋਰਡ ਹੋ ਗਈ ਦਿਨਾਂ ਜਾਈ। ਅੱਛਾ ਅੱਛਾ ਦਿਨਾ ਜੀ ਬਾਹਰ ਉਹਨੂੰ ਹਾਲ ਸ਼ਾਹ ਖਰਾਕ ਜ਼ਿੰਕ ਜ਼ੁੰਕ ਲੱਭਦੀ ਰਹੀ ਉਥੋਂ। ਅੱਛਾ ਉਹ ਇੱਕ ਭਲਵਾਨ ਸੀ ਮਲਤਾਨ ਦਾ ਹਾਂ, ਉਹ ਕੁਸ਼ਤੀਆਂ ਲੜਦਾ ਹੈ। ਅੱਛਾ ਉਹਨੇ ਕੋ ਸੁਣਿਆ ਕਿ ਮੇਰੇ ਜੋੜ ਦਾ ਭਲਵਾਨ ਦਿੱਲੀ ਰਹਿੰਦਾ ਹੈ। ਅੱਛਾ ਉਹਨੇ ਕਿਸੇ ਬੰਦੇ ਕੋਲ ਪੁੱਛਿਆ ਵੀ ਸ਼ਾਰਟਕਟ ਕੋਈ ਰਸਤਾ ਦੱਸੋ ਮੈਂ ਦਿੱਲੀ ਜਲਦੀ ਅਪੜ ਜਾ ਮੈਨੂੰ ਜੋਸ਼ ਬੜਾ ਆਇਆ ਹਾਲਾ ਮੈਂ ਘੁਲਣਾ ਹੈ ਮੋੜ ਭਲਵਾਨ। ਜਵਾਨੀ ਤੰਗ ਕੀਤੀ ਹਲੇ। ਹਾਂ ਉਹ ਸਰਦਾਰ ਸਾਹਿਬ ਕੀ ਹੋਇਆ ਵੀ ਇੱਕ ਬੰਦੇ ਨੇ ਉਹਨੂੰ ਸਮਝਾਇਆ ਵੀ ਆ ਟਾਣ ਲੱਗ ਜਾ। ਅੱਛਾ ਉਹ ਟਾਣੇ ਟਾਣ ਜਨਾਬ ਸਿੱਧਾ ਦਿੱਲੀ। ਵਾਹ ਟਾਣੇ ਟਾਣ ਆ ਰਿਹਾ ਮਜ਼ਾ? ਮਜ਼ਾ ਆ ਨਹੀਂ ਛਾਂ ਨਾਲ ਛਾਵੇਂ ਛਾਵੇਂ ਗਿਆ ਹਾਂ ਹੈਂ? ਉੱਥੇ ਜਾ ਕੇ ਉਹਨੇ ਉੱਤਰ ਬੈਠਾ ਟਾਣ ਤੋਂ ਅੱਛਾ। ਤੇ ਉਹਨੇ ਪੁੱਛਿਆ ਵੀ ਮੋਟ ਭਲਵਾਨ ਦਾ ਘਰ ਕਿੱਥੇ ਆ? ਅੱਛਾ। ਉਹਨਾਂ ਦੱਸਿਆ ਜੀ ਉਹ ਕਾਲੇ ਰੰਗ ਦਾ ਗੇਟ ਹੁੰਦਾ ਜੀ। ਅੱਛਾ ਉਹ ਸਿੱਧਾ ਲਗਾ ਦਰਵਾਜ਼ਾ ਖੜਕਾਇਆ ਜਾਂ ਦਰਵਾਜ਼ਾ ਖੜਕਾਣਾ ਹੀ ਪਿਆ ਹੈ। ਹੂੰ ਤੇ ਅੰਦਰੋਂ ਹੱਥ ਹੀ ਕਿਸੇ ਨੇ ਮਰਿਆ ਬਾਹਰ ਸੱਟਿਆ। ਅੱਛਾ ਦੀਵਾਰ ਦੇ ਘਰੋਂ ਕਿਸੇ ਨੇ ਬਾਹਰ ਸੱਟਿਆ। ਅੱਛਾ ਉਹ ਪਿਛਾ ਹੋ ਗਿਆ ਉਹਨੂੰ ਡਰ ਗਿਆ ਉਹਨੇ ਭੈਣ ਆਹ ਕੀ ਸ਼ੈ ਹੂੰ ਤੇ ਉਹਨੇ ਜਨ ਕੁੜੀ ਦੇ ਹੱਥ 'ਚ ਬੌਕਰ ਛੋਟੀ ਜੀ ਅੱਛਾ ਤੇ ਉਹਨੇ ਦਰਵਾਜ਼ਾ ਖੋਲ੍ਹਿਆ ਉਹਨੇ ਹਾਂ ਚਾਚਾ ਕਿਹਨੂੰ ਮਿਲਣਾ ਜੀ ਤੇ ਉਹਨੇ ਪੁੱਤਰ ਮਿਲਣਾ ਤਾਂ ਬਾਅਦ 'ਚ ਦੱਸਣਾ ਤੇ ਆ ਕੀ ਬਾਹਰ ਸੱਟੇ ਅੰਦਰੋਂ। ਉਹਨੇ ਐਵੇਂ ਚੂਹਾ ਜਿਹਾ ਭੱਜਿਆ ਫਿਰਦਾ ਸੀ ਪੇਟੀਆਂ ਥੱਲੇ ਤੇ ਬੌਕਰ ਮਾਰੀ ਤੇ ਮਰ ਗਿਆ ਮਰ ਗਿਆ। ਤੇ ਮੈਂ ਚੁੱਕ ਕੇ ਬਾਹਰ ਮਾਰਿਆ ਅੱਛਾ ਇਹ ਹਾਥੀ ਸੀ ਜੀ। ਹਾਥੀ। ਵਾਹ ਉਹਨੇ ਵੀ ਇਹਨੇ ਹਾਥੀ ਮਾਰਤਾ ਹੈ ਉਹ ਭਲਵਾਨ ਦੀ ਧੀ ਤੇ ਸੀ ਭਲਵਾਨ ਨਾ। ਕਿੱਡਾ ਹੋਇਆ? ਭਲਵਾਨ ਦੀ ਧੀ ਸੀ ਨਾ। ਵਾਹ ਬਈ ਵਾਹ। ਉਹਨੇ ਪੁੱਤਰ ਤੇਰਾ ਆਬੂ ਕਿੱਥੇ ਆ? ਹੂੰ ਉਹਨੇ ਖੈਰ ਹੋਵੇ ਉਹਨੇ ਮੈਂ ਉਹਦੇ ਨਾਲ ਘੁਲਣਾ ਹੈ ਪਾਕਿਸਤਾਨ ਤੇ ਮਲਤਾਨ ਸ਼ਹਿਰ 'ਚ। ਅੱਛਾ ਉਹਨੇ ਚਾਚਾ ਉਹ ਬੜਾ ਡਾਢਾ ਬੰਦਾ ਉਹਦੇ ਨਾਲ ਨਾ ਘੁਲ ਤੂੰ ਸਾਡਾ ਮਹਿਮਾਨ ਹੈ ਰਾਤ ਰਹਿ ਖਾ ਪੀ ਹਾਂ ਤੇ ਘਰ ਨੂੰ ਜਾ ਉਹ ਤਾਂ ਬੜਾ ਡਾਢਾ ਭਲਵਾਨ ਹੈ। ਅੱਛਾ ਵਾਹ ਉਹਨੇ ਮੈਂ ਡਾਢਾ ਹੀ ਲੱਭਣਾ ਆ ਹਾਂ ਹਾਂ ਇਹ ਪਾਕਿਸਤਾਨੀ ਭਲਵਾਨ ਆ। ਜੀ ਐ ਸ਼ੇਰਾ। ਉਹ ਜਨਾਬ ਜੀ ਚੱਲ ਉਹਨੇ ਫਿਰ ਐਵੇਂ ਆ ਵੀ ਉਹ ਅਸੀਂ ਨਾ ਛਾਪੇ ਲੈਣ ਗਿਆ ਗੱਡਾ ਉਹਦੇ ਮਗਰ ਨੇ 22 ਗੱਡਾਂ ਉਹਦੇ ਮਗਰ ਨੇ ਅੱਛਾ ਤੇ ਅੱਗੇ ਜੁੱਪਾ ਹੋਵੇ ਦਾ ਕੱਲਾ ਅੱਛਾ। ਤੇ ਛਾਪਿਆਂ ਦੀਆਂ ਗੱਡਾਂ ਲਦੀਚੀਆਂ ਆਉਂਦੀਆਂ ਹੁੰਦੀਆਂ ਤੇ ਰਾਹ ਆਉਂਦਾ ਪਿਆ ਹੋਵੇ ਦਾ ਹਾਂ, ਪਿੱਛੋਂ ਦਾ ਇੱਕ ਰੱਸਾ ਲਮਕਦਾ ਆਉਂਦਾ ਹੋਵੇ ਦਾ ਅੱਛਾ ਠੀਕ ਰੱਸਾ ਰਾਹ ਦੇ ਲਮਕਦਾ ਆਉਂਦਾ ਹੋਵੇ ਦਾ ਰੱਸੇ ਦੇ ਉੱਤੇ ਪੈਰ ਚਾਚਾ ਦੇਈ ਹੂੰ ਰੱਸਾ ਜਾਏ ਖੋ ਮੇਰੇ ਪਿਓ ਨਾਲ ਕੁਲੀ ਜੇ ਰੱਸਾ ਨਾ ਖੋਵੇ ਗੱਡਾ ਨਾ ਖੋਣ ਮੇਰੇ ਪਿਓ ਨਾਲ ਕੁਲੀ ਨਾ। ਕੁੜੀ ਨਾ ਵਾਹ ਵਾਰਨਿੰਗ ਦੇ ਦਿੱਤੀ ਉਹਨੇ। ਹਾਂਜੀ
ਉਹਨੇ ਲੈ ਵੀ ਗੱਲ ਤਾਂ ਕੁੜੀ ਨੇ ਪਤਾ ਹੀ ਕੀਤੀ ਭਲਵਾਨ ਖਿੱਚੀ ਲਿਆਂਦਾ ਹੈ। ਉਹਨੇ ਗੱਲ ਦਾ ਵੀ ਕੁੜੀ ਨੇ ਪਤਾ ਹੀ ਦੱਸੀ ਅੱਛਾ ਅਗੋ ਵੀ ਇਮਰਾਨ ਖਾਨ ਦਾ ਸਿਰ ਫਿਰਿਆ ਸੀ ਉਹਨੇ ਘੁਲਣਾ ਲਾਜ਼ਮੀ ਭਾਵੇਂ 44 ਗੱਡਾਂ ਤਰੋਈ ਲਿਆ ਉਹਨਾਂ ਘੁਲਣਾ ਲਾਜ਼ਮੀ ਅੱਛਾ ਤਾਂ ਸਾਰੀਆਂ ਜਮਾਤਾਂ ਕੱਢੀਆਂ ਆਹੋ ਉਹ ਜਨਾਬ ਅਪੜ ਗਿਆ ਪਿੱਛੇ ਵੇਖਿਆ ਤਾਂ ਉਹਨੇ ਜਨਾਬ ਵੇਖਿਆ ਰਾਹ ਤੇ ਕਾਨਵਾਈ ਲੱਗੀ ਆਵੇ ਜਿਵੇਂ ਫੌਜ ਦੀ ਕਾਨਵਾਈ ਪਿਆਂਦੀ ਗੱਡਾਂ ਲੈਣ 'ਚ ਗੱਡੀਆਂ ਉਹ ਸਾਰੀਆਂ ਛਾਪੇ ਲੱਦੇ ਅੱਛਾ ਤੇ ਉਹਨੇ ਸਾਈਡ ਤੇ ਹੋ ਗਿਆ ਗੱਡਾਂ ਜੋ ਲੰਘਾਓ ਹੋਈਆਂ ਤੇ ਪਿੱਛੇ ਜਨਾਬ ਰੱਸਾ ਲਗਾਉਂਦਾ ਹੋਵੇ ਅੱਛਾ ਉਹਨੇ ਰੱਸੇ ਦੇ ਉੱਤੇ ਪੈਰ ਦਿੱਤਾ ਤੇ ਗੱਡਾਂ ਜਾਮ ਹੋ ਗਈਆਂ ਗੱਲਾਂ ਖੋ ਗਈਆਂ ਗੱਡਾਂ ਖੋ ਗਈਆਂ ਉਹਨੇ ਪੈਰ ਦਾ ਜੋੜ ਅੱਛਾ ਜਿਹੜਾ ਗੱਡਾਂ ਵੇਲੇ ਧਰੋਈ ਲਿਆ ਸੀ ਨਵਾਜ਼ ਸ਼ਰੀਫ ਉਹਨੇ ਵੀ ਹਿਸਾਬ ਲਾਇਆ ਵੀ ਉਹ ਭਲਵਾਨ ਪੈ ਗਿਆ ਕੋ ਮੈਨੂੰ ਮੇਰੇ ਪੁੱਛਲ ਤੇ ਪੈਰ ਰੱਖ ਦਿੱਤਾ ਕਿਸੇ ਨੇ ਰੱਖ ਦਿੱਤਾ ਖੈਰ ਕੀ ਹੋਇਆ ਵੀ ਉਹ ਜਨਾਬ ਨਾ ਸਲਾਮ ਅਲੈਕਮ ਹੋਈ ਅੱਛਾ ਮਿਹਰਬਾਨੀ ਜਨਾਬ ਪੀ ਲੈਣਾ ਝੂਠ ਸੁਣਾਉਣ ਲੱਗੇ ਨਾ ਤਰੇ ਲੱਗ ਜਾਂਦੀ ਮਿਹਰਬਾਨੀ ਉਹ ਨਾ ਮੇਰੇ ਖੱਬੇ ਪਾਸੇ ਵਾਲਾ ਫਰਿਸ਼ਤਾ ਵਕਤ ਨੂੰ ਪਿਆ ਹੋਵੇ ਤੁਸੀਂ ਮੈਨੂੰ ਚੰਗਾ ਪੁੱਠੇ ਕੰਮ ਲਾ ਦਿੱਤਾ ਇਹ ਵੀ ਮੱਖੀ ਡਿੱਗ ਪਈ ਇਸ ਵਿੱਚ ਮੈਂ ਜਾ ਤੁਸੀਂ ਮੈਥੋਂ ਵੀ ਮੈਨੂੰ ਲੱਗਦਾ ਲੰਘੇ ਜੇ ਤਾਂ ਤੇ ਤੈਨੂੰ ਪਿਆਈ ਅੱਛਾ ਉਹ ਸਰਦਾਰ ਸਾਹਿਬ ਗੱਲ ਵਿੱਚ ਰਹਿ ਗਈ ਅੱਛਾ ਉਹ ਸਲਾਮ ਅਲੈਕਮ ਹੋਇਆ ਉਹਨੇ ਹਾਂ ਵੀ ਜੋਨਾ ਉਹਨੇ ਮੈਂ ਮਲਤਾਨੋਂ ਆਇਆ ਪਾਕਿਸਤਾਨ ਚੋਂ ਅੱਛਾ ਤੇ ਮੈਂ ਤੇਰੇ ਨਾਲ ਘੁਲਣ ਵਾਸਤੇ ਆਇਆ ਅੱਛਾ ਤੇ ਉਹਨੇ ਫਿਰ ਰਾਤ ਰਹਿ ਸਵੇਰੇ ਫਰੈਸ਼ ਹੋਵਾਂ ਦੇ ਘੁਲਾਂ ਦੇ ਐਵੇਂ ਤੂੰ ਥੱਕਿਆ ਮੈਂ ਤੈਨੂੰ ਢਾਲਿਆ ਹਾਂ ਲੋਕੀ ਕੀ ਆਖੇਦਾ ਉਹਨਾਂ ਨੇ ਮੈਨੂੰ ਛੇਤੀ ਮੈਂ ਪਿਹਾਂ ਜਾਣਾ ਹੈ ਅੱਛਾ ਮਸਲੇ ਮੇਰੇ ਖਰਾਬ ਨੇ ਪਿੱਛੋਂ ਮੇਰੇ ਕੁਸ਼ਤੀਆਂ ਹੋਰ ਵੀ ਵੱਜੀਆਂ ਨੇ ਅੱਛਾ ਤੇ ਤੂੰ ਨਾ ਮੇਰੇ ਨਾਲ ਕੋਲ ਉਹਨੇ ਇੱਥੇ ਜੰਗਲ 'ਚ ਆਪਾਂ ਨੂੰ ਕੌਣ ਵੇਖਿਆ ਕੌਣ ਢਹਿ ਗਿਆ ਕੌਣ ਕਿਹਨੇ ਢਾਲਿਆ ਅੱਛਾ ਉਹਨੇ ਇਹਨੇ ਜਦੋਂ ਗੱਲ ਕਰਦੇ ਪਏ ਮਾਈ ਇੱਕ ਰੋਟੀਆਂ ਲਈ ਆਂਦੀ ਅੱਛਾ ਉਹਨੇ ਆਹ ਵੀ ਉਹ ਜਿਹੜੀ ਮਾਈ ਆਂਦੀ ਪੀ ਨਾ ਹਾਂ ਉਹ ਆਪਣਾ ਫੈਸਲਾ ਕਰ ਦੇ ਦੀ ਅੱਛਾ ਉਹਨੇ ਚਲੋ ਇਹ ਵੀ ਠੀਕ ਹੈ ਉਹ ਮਾਈ ਕੋਲ ਆਈ ਤੇ ਉਹਨੇ ਆਹ ਮਾਈ ਇੱਥੇ 2 ਮਿੰਟ ਖੋਵੀਂ ਹਾਂ ਅਸੀਂ ਘੁਲਣਾ ਹੈ ਜਿੰਦਾ ਮਾੜਾ ਮੋਢਾ ਲੱਗ ਜਾ ਤੂੰ ਦੱਸ ਦੇ ਹਾਂ ਸਾਡਾ ਫੈਸਲਾ ਹੋਇਆ ਤੂੰ ਫਿਰ ਲੱਗੀ ਜਾਈ ਉਹਨੇ ਨਾ ਆਵੇ ਪੁੱਤਰ ਮੇਰਾ ਤਾਂ ਪੁੱਤਰ ਡਾਚੀਆਂ ਚਰਾਉਂਦਾ ਪਿਆ ਤੇ ਉਹਨਾਂ ਦਾ ਭੁੱਖ ਲੱਗੀ ਉਹਨਾਂ ਦੇ ਕੋਕੜੇ ਲੂਸਦੇ ਪਿਆ ਹੁੰਦੇ ਅੱਛਾ ਤੇ ਮੈਂ ਇੱਥੇ ਤੁਹਾਡੇ ਖਾੜੇ ਵੇਂਦੀ ਫਿਰਾਂ ਤੇ ਉਹ ਉੱਥੇ ਭੁੱਖਾਂ ਨਾਲ ਪੇ ਫਸਲ ਮਾਰਦਾ ਹੋਵੇ ਉਹ ਖਾਰਨਾ ਕੀ ਹੋਇਆ ਉਹ ਕੀ ਹੋਇਆ ਜਨਾਬ ਫਜਲੂਰ ਮਾਰ ਉਹਨੇ ਮੈਂ ਇਹ ਕਰ ਸਕਨੀ ਆ ਅੱਛਾ ਵੀ ਆ ਮੈਂ ਰੋਟੀਆਂ ਕਰ ਲੈਣੀ ਹੱਥ 'ਚ ਅੱਛਾ ਝੂਠ ਸੁਣਨਾ ਹੈ ਨਾ ਉਹਨੇ ਮੈਂ ਰੋਟੀਆਂ ਕਰ ਲੈਣੀ ਹੱਥ 'ਚ ਚੰਗੇਰ ਕਰ ਲੈਣੀ ਆ ਇੱਥੇ ਹਾਂ ਤੇ ਤੁਸੀਂ ਇਹਦੇ ਵਿੱਚ ਘੁਲਦੇ ਚੱਲੋ ਅੱਛਾ ਉਹ ਮਾਈ ਵੀ ਚੰਗੀ ਜਵਾਨ ਤੇ ਮੈਂ ਵੇਂਦੀ ਚੱਲਾਂ ਦੀ ਜਿੱਥੇ ਜਿਹੜਾ ਟਹਿ ਗਿਆ ਮੈਂ ਫੈਸਲਾ ਸੁਣਾ ਦਿੰਦੀ ਅੱਛਾ ਉਹਨਾਂ ਲੈ ਵੀ ਆ ਵੀ ਬੈਸਟ ਆਈਡੀਆ ਅੱਛਾ ਆ ਠੀਕ ਹੈ ਕੰਮ ਅੱਛਾ ਉਹ ਜਨਾਬ ਕੀ ਹੋਇਆ ਵੀ ਉਹ ਘੁਲਣ ਲੱਗ ਪਿਆ ਚੰਗੇਰ 'ਚ ਤੇ ਮਾਈ ਨੇ ਚੰਗੇਰ ਹੱਥ ਹੀ ਕਰ ਲਈ ਤੇ ਰੋਟੀਆਂ ਉਹਨੇ ਇਧਰ ਐਸਾ ਹੱਥ ਹੀ ਕਰ ਲਈਆਂ ਅੱਛਾ ਤੇ ਉਹ ਟੁਰ ਪਈ ਮਾਈ ਦੇ ਅੱਗੋਂ ਜਿਹੜਾ ਮੁੰਡਾ ਡਾਚੀਆਂ ਚਰਾਉਂਦਾ ਪਿਆ ਸੀ ਭਾਈਆ ਹਾਂ ਉਹਨੇ ਸੋਚਿਆ ਵੀ ਮਾਈ ਰੋਟੀਆਂ ਲਈ ਆਂਦੀ ਤੇ ਭੁੱਖ ਬੜੀ ਲੱਗੀ ਹਲੀ ਅੱਛਾ ਤੇ ਮੈਂ ਰੋਟੀ ਖਾਣ ਲੱਗ ਪੈਣਾ ਇਸ ਡਾਚੀ ਨੇ ਉਧਰ ਫਸਲ ਨੂੰ ਪੈਣਾ ਉਹ ਡਾਚੀ ਨੇ ਉਧਰ ਤੇ ਬਲਾਮਾ ਹੀ ਬੰਨਾ ਹਾਂ ਉਹਨੇ ਰੁਮਾਲ ਕੱਢਿਆ ਜੇਬ ਚੋਂ ਅੱਛਾ ਤੇ ਉਹ ਬਾਈ 'ਚ ਵੀ ਡਾਚੀਆਂ ਸੀ 22 ਉਹਨੇ ਰੁਮਾਲ ਦੇ ਵਿੱਚ ਬੰਨ ਕੇ ਤੇ ਕੋਲ ਗੰਢ ਦੇ ਕੇ ਰੱਖ ਲਈ ਅੱਛਾ ਉਹਨੇ ਵੀ ਮੈਂ ਰੋਟੀ ਦੇ ਕੇ ਰੋਟੀ ਖਾ ਕੇ ਨਾ ਛੱਡ ਆ ਦਿਆ ਨਾ ਛੱਡ ਦੇਣਾ ਅੱਛਾ ਆ ਗਈ ਸਮਝ ਠੀਕ ਹੈ ਨਾ ਕੰਮ? ਆ ਗਈ ਸਮਝ ਤੈਨੂੰ ਉਹ ਜਨਾਬ ਉਹਨੇ ਕੀ ਕੀਤਾ ਵੀ ਉਹਨੇ ਜਦ ਮਾਈ ਰੋਟੀਆਂ ਲਾਈ ਤੇ ਉਹ ਰੋਟੀਆਂ ਖਾਣ ਲੱਗ ਪਿਆ ਤੇ ਜੇ ਇਹਨਾਂ ਨੇ ਵੇਖਿਆ ਇਹ ਲੁੱਟਦੀ ਆਈ ਤੇ ਉਹਨੇ ਥੱਲੇ ਨਿਗਾਹ ਮਾਰੀ ਇਹਨਾਂ ਨੇ ਝਾੜ ਮਾਰੀ ਤੇ ਉਹ ਰੋਟੀਆਂ ਚੁੱਕ ਲਈਆਂ ਉਹ ਦਿਆ ਨਹੀਂ ਉਹ ਡਾਚੀਆਂ ਚੁੱਕ ਡਾਚੀਆਂ ਲਈਆਂ ਚੁੱਕ ਕੇ ਹਾਂਜੀ ਅੱਛਾ ਡਾਚੀਆਂ ਚੁੱਕ ਕੇ ਤੇ ਉੱਡ ਗਈ ਅੱਛਾ ਉਹ ਮੁੰਡੇ ਨੇ ਹਾਂ ਕਮਾਲ ਹੋਇਆ ਬਈ ਅੱਛਾ ਵੀ ਰੋਟੀ ਬੁਰਕੀ ਖਾਣ ਲੱਗਾ ਡਾਚੀਆਂ ਬਾਈ 'ਚ ਵੀ ਚੁਆ ਬੈਠਾ ਆ ਜੋ ਆ ਬੈਠਾ ਉਹ ਨਾ ਵੀ ਪਰੇਸ਼ਾਨੀ ਹੋ ਗਈ ਅੱਛਾ ਉਹ ਹਾਰ ਇਹ ਉੱਡਦੀ ਗਈ ਤੇ ਅੱਗੇ ਜਨਾਬ ਇਹ ਉੱਡਦੀ ਕਿਤੇ ਲੰਘੀ ਜਾਤੀ ਉਮਰੇ ਉੱਤੋਂ ਜਾਤੀ ਉਮਰਾ ਸੁਣਿਆ ਹੈ ਨਾ ਤੇ ਉੱਥੇ ਇੰਡੀਆ ਵਾਲਾ ਕਿ ਤੋਂ ਨਹੀਂ ਪਾਕਿਸਤਾਨ ਵਾਲਾ ਅੱਛਾ ਉੱਥੇ ਜਨਾਬ ਬਾਦਸ਼ਾਹ ਆਜ਼ਾਦੀ ਜਿਹੜੀ ਸੀ ਕਿਹੜੀ ਭਾਸ਼ਾ ਦਾ ਮਰੀਮ ਨਵਾਜ਼ ਅੱਛਾ ਮਰੀਮ ਨਵਾਜ਼ ਉਹ ਮੱਲਾਂ ਦੇ ਖੋ ਕੇ ਤੇ ਵਾਲ ਛੰਡਦੀ ਪਈ ਨਹਾ ਕੇ ਅੱਛਾ ਜਾਤੀ ਉਮਰੇ ਉਹ ਕਿਤੇ ਅੱਖ ਹੁੰਦੀ ਉਧਰ ਹੋਈ ਅੱਛਾ ਤੇ ਉਧਰੋਂ ਡਾਚੀ ਦੇ ਪਹੁੰਚੇ ਜੋ ਡਾਚੀਆਂ ਛੁੱਟ ਗਈਆਂ ਉਹਦੇ ਇੱਲ ਦੇ ਇਹਦੇ ਪਹੁੰਚੇ ਤੇ ਪਹੁੰਚੇ ਡਾਚੀਆਂ ਛੁੱਟ ਗਈਆਂ ਅੱਛਾ ਉਹ ਸਿੱਧੀਆਂ ਮਰੀਮ ਨਵਾਜ਼ ਦੀ ਅੱਖ 'ਚ ਵਾਹ ਉਹ 22 ਡਾਚੀ ਹਾਂਜੀ ਅੱਖ ਜੀ ਵੜ ਗਈ ਹਾਂਜੀ ਠੀਕ ਹੈ ਹੁਣ ਤਬੀਅਤ ਉਹ ਆਖ ਸੀ ਕਿ ਸਮੁੰਦਰ ਅੱਛਾ ਉਹ ਜਨਾਬ ਉਹਨੇ ਰੋਲਾ ਪਾ ਦਿੱਤਾ ਆ ਮੇਰੀ ਅੱਖ 'ਚ ਕੀ ਪੈ ਗਿਆ ਮੇਰੀ ਅੱਖ 'ਚ ਕੀ ਪੈ ਐਡੀ ਵੱਡੀ ਹੁੰਦੀ ਅੱਖ ਉਹਨੇ ਆ ਮਰੀਮ ਔਰੰਗਜ਼ੇਬ ਭੱਜ ਕੇ ਆ ਮਰੀਮ ਔਰੰਗਜ਼ੇਬ ਭੱਜ ਕੇ ਆ ਅੱਛਾ ਗੋਲੀ ਨੂੰ ਆਵਾਜ਼ ਮਾਰੀ ਉਹਨੇ ਉਹ ਗੋਲੀ ਭੱਜ ਕੇ ਆਈ ਤੇ ਉਹ ਗੋਲੀ ਨਾਲ ਦਿੱਤਾ ਗੜੱਸਾ ਅੱਛਾ। ਤੇ ਭੱਜ ਕੇ ਅੱਖ 'ਚ ਵੜ ਗਈ ਅੱਛਾ
ਮਰੀਮ ਦੀ ਅੱਖ ਹੀ ਵੜ ਗਈ ਅੱਖ ਹੀ ਵੜ ਗਈ ਉਹ ਲੱਭਣ ਲੱਗ ਪਈ ਨਾ ਆਖੀ ਕੀ ਪਿਆ ਅੱਛਾ ਇੱਧਰ ਭੱਜ ਉਧਰ ਭੱਜ ਅੱਛਾ ਤੇ ਢਿੱਡੋਂ ਬੇਈਮਾਨ ਹੋ ਗਈ ਡਾਚੀਆਂ ਤੇ ਅੱਛਾ ਤੇ ਡਾਚੀਆਂ ਕਰਕੇ ਨਾ ਗੜਸਿਆਂ 'ਚ ਆ ਤੇ ਵੇਲਾ ਰਮਾਲ ਝਾੜਤਾ ਤਾਂ ਦੀ ਮਰੀਮ ਬੀਬੀ ਅਜਾਲਾ ਜਿਹਾ ਪਿਆ ਸੀ ਅੱਛਾ ਜਾਣਾ ਪਿਆ ਹੋਰ ਮਾਲ ਕੱਢ ਕੇ ਬਾਹਰ ਛੱਡ ਦਿੱਤਾ ਉਹਨੇ ਮੈਂ ਤਾਂ ਸਮਝਿਆ ਵੀ ਇਮਰਾਨ ਖਾਨ ਨੇ ਕੁਛ ਹੈ ਸੱਟੀ ਤੇ ਮੇਰੀ ਅੱਖ ਹੀ ਪੈ ਗਈ ਅੱਛਾ ਸਹੀ ਇਮਰਾਨ ਖਾਨ ਦਾ ਵੀ ਭੂਤ ਬੜਾ ਨਾ ਸਵਾਦ ਆ ਪਿਆ ਅੱਛਾ ਹੁਣ ਤੁਸੀਂ ਜਿਹੜੇ ਸਾਰੇ ਬੰਦੇ ਜੀ ਤੁਸੀਂ ਇਹ ਦੱਸਣਾ ਵੀ ਇਹਨਾਂ ਸਾਰੇ ਕਿਰਦਾਰਾਂ ਵਿੱਚੋਂ ਵੱਡਾ ਕਿਰਦਾਰ ਕਿੰਦਾ ਹੈ ਵੱਡਾ ਨਵਾਜ਼ ਸ਼ਰੀਫ ਦਾ ਉਹ ਕਿਵੇਂ ਉਹ ਐਵੇਂ ਵੀ ਜਿੰਦੀ ਧੀ ਦੀ ਅੱਖ 'ਚ 24 ਡਾਚੀਆਂ ਸਮਾ ਗਈਆਂ ਨੇ ਹਾਂ। ਤੇ ਉਹਦਾ ਪਿਓ ਕਿੱਡਾ ਵੱਡਾ ਕਾਊ ਘਾਪ ਹੋਵੇ ਵੀ ਉਹਦੇ ਪੇਟ 'ਚ ਕਿੰਨਾ ਮਾਲ ਪੇਟ 'ਚ ਕਿੰਨਾ ਮਾਲ ਸਮਾ ਗਿਆ ਹੋਵੇ ਉਹਦੇ ਪੇਟ 'ਚ ਸਾਰੇ ਪਾਕਿਸਤਾਨ ਦਾ ਮਾਲ ਸਮਾ ਗਿਆ ਆ ਤੁਹਾਡਾ ਬੰਦਾ ਯਾਰ ਤੁਸੀਂ ਸਿਆਣੇ ਜੇ ਮੈਂ ਤਾਂ ਤੁਹਾਨੂੰ ਐਵੇਂ ਕਮਲੇ ਤੇਰਾ ਸਮਝ ਝੂਠ ਫੱਬ ਗਿਆ ਮੀਆਂ ਅੱਛਾ। ਝੂਠ ਫੱਬ ਗਿਆ ਅੱਛਾ ਕਿਤੋਂ ਸੱਚ ਵੀ ਹੋਈ ਜਾਣਾ ਫਜ਼ਲੋਂ ਨੇ ਮਾਂ ਦਾ ਨਾਂ ਲਿਆ ਜੇ ਵਾਹ ਚੌਰੀ ਬੜੇ ਮੀਆਂ ਮਿਹਰਬਾਨੀ ਤੁਸੀਂ ਡੇਰੇ ਤੇ ਆਏ ਜੀ ਅੱਜ ਪਰ ਇਹ ਆ ਵੀ ਸੁਣਨ ਝੂਠ ਆ ਜੇ ਕਦੀ ਮੇਰੇ ਕੋਲ ਸੱਚ ਸੁਣਨਾ ਹੋ ਤਾਂ ਤੁਹਾਨੂੰ ਮਜ਼ਾ ਆਵੇ